ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਹਾਰਦਿਕ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ। ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਮੇਰੇ ਨਾਲ ਬੈਠੇ ਹੋਏ ਨੇ। ਆਓ ਨਾ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਜੀ ਡਾਕਟਰ ਸਾਹਿਬ, ਵੈਲਕਮ ਟੂ ਆਵਰ ਸ਼ੋ। ਥੈਂਕ ਯੂ ਸੋ ਮਚ। ਜੀ ਡਾਕਟਰ ਸਾਹਿਬ, ਅੱਜ 17 ਅਗਸਤ 2017 ਪਹਿਲੀ ਭਾਦੋਂ ਨਾਨਕਸ਼ਾਹੀ ਸੰਮਤ 547 ਦਾ ਦਿਨ ਹੈ ਤੇ ਪ੍ਰੋਗਰਾਮ ਦੇ ਸ਼ੁਰੂ ਵਿੱਚ ਡਾਕਟਰ ਸਾਹਿਬ ਤੁਸੀਂ ਸਾਨੂੰ ਦੱਸੋ ਤੁਹਾਡਾ ਵੀਕਐਂਡ ਕਿਸ ਤਰ੍ਹਾਂ ਗੁਜ਼ਰਿਆ। ਪਹਿਲਾਂ ਤਾਂ ਮੇਰਾ ਖਿਆਲ ਹੈ ਤੁਹਾਡਾ ਵੀਕਐਂਡ ਇਵੇਂ ਦਾ ਗੁਜ਼ਰਿਆ ਲੱਗਦਾ ਹੈ ਵੀ 2015 ਨੂੰ 2017 ਬਣਾ ਦਿੱਤਾ ਹੈ। ਲੇਕਿਨ ਚਲੋ ਹੋ ਸਕਦਾ ਵੀਕਐਂਡ 'ਚ ਤੁਸੀਂ ਜ਼ਿਆਦਾ ਬਿਜ਼ੀ ਰਹੇ ਹੋ। ਇਸ ਵੀਕਐਂਡ ਅਸੀਂ ਵਰਜੀਨੀਆ, ਵਾਸ਼ਿੰਗਟਨ, ਮੈਰੀਲੈਂਡ ਮੈਟਰੋ ਤਿੰਨੋਂ ਹੀ ਸਟੇਟਾਂ 'ਚ ਸੀ। ਔਰ ਜਿਹੜਾ ਜਾਣ ਦਾ ਸਬਬ ਸੀ ਸਾਡੇ ਬੜੇ ਪੁਰਾਣੇ ਜਿਹੜੇ ਸਾਥੀ ਸਹਿਯੋਗੀ, ਜਦੋਂ ਮੈਂ ਸਾਥੀ ਸਹਿਯੋਗੀ ਕਹਿੰਦਾ ਹਾਂ ਫਿਰ ਵਰਜੀਨੀਆ 'ਚ ਜਿਹੜੇ 15-20 ਸਾਲ ਦੇ ਸਬੰਧ ਨੇ ਔਰ ਜਿਨ੍ਹਾਂ ਦੇ ਨਾਲ ਪੰਥਕ ਪਰਿਵਾਰਾਂ ਵਾਂਗ ਸਾਂਝ ਹੈ, ਉਹਨਾਂ ਦੇ ਵਿੱਚ ਭਾਈ ਬਲਵਿੰਦਰ ਸਿੰਘ, ਉਹਨਾਂ ਦੇ ਘਰੋਂ ਭੈਣ ਜੀ ਦਵਿੰਦਰ ਕੌਰ, ਔਰ ਬੜੇ ਇੱਕ ਟ੍ਰੈਜਿਕ ਫੇਸ 'ਚੋਂ ਪਰਿਵਾਰ ਵੀ ਲੰਘਿਆ, ਲੋਕਲ ਸੰਗਤ ਵੀ। ਜਦੋਂ ਠੀਕ ਲਗਭਗ 7 ਸਾਲ ਪਹਿਲਾਂ ਉਹਨਾਂ ਦਾ ਬੇਟਾ ਜਿਹੜਾ ਬੜਾ ਹੋਣਹਾਰ ਸੀ, ਬਹੁਤ ਹਰਮਨ ਪਿਆਰਾ, ਪੰਥਕ ਸੋਚ ਰੱਖਣ ਵਾਲਾ, ਹਰ ਪੰਥਕ ਐਕਟੀਵਿਟੀ ਦੇ ਵਿੱਚ ਪਾਰਟਿਸਿਪੇਟ ਕਰਨ ਵਾਲਾ ਜੀ, ਉਸ ਦੀ ਜਿਹੜੀ ਪ੍ਰਭਦੀਪ ਸਿੰਘ ਉਸ ਦਾ ਨਾਂ ਸੀ, ਔਰ ਸਾਈਕਲ ਤੇ ਉਹ ਸੜਕ ਕ੍ਰਾਸ ਕਰ ਰਿਹਾ ਸੀ ਔਰ ਇੱਕ ਆਦਮੀ ਤੇਜ਼ ਰਫ਼ਤਾਰ ਗੱਡੀ ਨੇ ਜਿਹੜਾ ਉਸ ਨੂੰ ਕੁਚਲ ਦਿੱਤਾ, ਉਹਨਾਂ ਦੀ ਮੌਤ ਹੋ ਗਈ। ਸੋ ਬੇਸ਼ੱਕ ਇੱਕ ਬਹੁਤ ਵੱਡਾ ਸ਼ੌਕ ਸੀ ਪਰਿਵਾਰ ਲਈ, ਪਰ ਉਹਨਾਂ ਨੇ ਬੜਾ ਭਾਣੇ ਦੇ ਵਿੱਚ ਰਹਿੰਦਿਆਂ ਇਸ ਸਾਰੇ ਨੂੰ ਜਿਹੜਾ ਜਰਿਆ। ਔਰ ਉਹ ਉਸ ਯਾਦ ਦੇ ਵਿੱਚ ਬੇਟੇ ਦੀ ਸਾਲਾਨਾ ਸਮਾਗਮ ਕਰਦੇ ਨੇ। ਸੋ ਗੁਰਦੁਆਰਾ ਸਿੰਘ ਸਭਾ ਬ੍ਰੈਡਿਕ ਰੋਡ ਉਹਨਾਂ ਨੇ ਇਸ ਸੰਬੰਧੀ ਸਮਾਗਮ ਰੱਖਿਆ ਹੋਇਆ ਸੀ ਜੀ, ਔਰ ਸਾਨੂੰ ਉਹਨਾਂ ਨੇ ਯਾਦ ਕੀਤਾ। ਔਰ ਮੈਂ ਪਿਛਲੇ ਸਾਲਾਂ 'ਚ ਜਾ ਨਹੀਂ ਸੀ ਸਕਿਆ, ਸੋ ਅਸੀਂ ਇਸ ਗੱਲ ਨੂੰ ਯਕੀਨੀ ਬਣਾਇਆ ਕਿ ਵੀ ਜਾ ਸਕੀਏ, ਪਹੁੰਚੇ ਵੀ। ਔਰ ਕੁਦਰਤਨ ਜਿਹੜਾ ਦੀਵਾਨ ਹੈ ਸਿੰਘ ਸਭਾ, ਉਸੇ ਦਿਨ ਹੀ ਸੰਤ ਕਰਤਾਰ ਸਿੰਘ ਜੀ ਖਾਲਸਾ ਪਿੰਡਾਂ ਵਾਲਿਆਂ ਦੀ ਯਾਦ ਦੇ ਵਿੱਚ ਵੀ ਸਾਲਾਨਾ ਜੋੜ ਮੇਲਾ ਉਸ ਦਿਨ ਹੀ ਰੱਖਿਆ ਹੋਇਆ ਸੀ। ਸੋ ਇੱਕ ਮੈਂ ਸਮਝਦਾ ਵੀ ਜਦੋਂ ਅਸੀਂ ਪੰਥ ਦੀ ਗੱਲ ਕਰਦੇ ਔਰ ਅਜੋਕੇ ਸਮੇਂ 'ਚ ਪੰਥ ਦੀ ਡੈਸਟਨੀ ਨੂੰ ਲੈ ਕੇ ਫਿਕਰਮੰਦ ਹੈ, ਤੇ ਫਿਰ ਜਿਨ੍ਹਾਂ ਨੇ 1970ਵਿਆਂ ਦੇ ਵਿੱਚ ਜਿਸ ਤਰੀਕੇ ਨਾਲ ਉਸ ਵੇਲੇ ਵੀ ਸੁੱਤੀ ਕੌਮ ਨੂੰ ਜਗਾਉਣ ਵਾਲੀ ਗੱਲ ਸੀ, ਅੱਜ ਤਾਂ ਬਹੁਤ ਤਬਦੀਲੀ ਹੈ। ਇੱਕ ਬਹੁਤ ਵੱਡਾ ਹਿੱਸਾ ਬੇਸ਼ੱਕ ਅਜੇ ਵੀ ਗਫਲਤ 'ਚ ਹੋਏ, ਲੇਕਿਨ ਇੱਕ ਪ੍ਰਭਾਵਸ਼ਾਲੀ ਹਿੱਸਾ ਜਾਗਰੂਕ ਹੈ, ਹਰ ਹਮਲੇ ਨੂੰ ਸਮਝਦਾ ਹੈ, ਹਰ ਚੈਲੰਜ ਨੂੰ ਸਮਝਦਾ ਹੈ। ਲੇਕਿਨ 1970ਵਿਆਂ 'ਚ ਮੁੱਢਲੇ ਸਾਲਾਂ 'ਚ ਵੀ ਇਹ ਸਥਿਤੀ ਬਣ ਗਈ ਸੀ ਕਿ ਖਾਲਸਾ ਸਕੂਲਾਂ, ਖਾਲਸਾ ਕਾਲਜਾਂ 'ਚ ਬਹੁਤ ਜ਼ਿਆਦਾ ਪਤਤਪੁਣਾ, ਔਰ ਅੱਜ ਬੇਸ਼ੱਕ ਹੁਣ ਤਾਂ ਬੜੀਆਂ ਖਤਰਨਾਕ ਸਮੈਕ, ਹੈਰੋਇਨ ਵਰਗੀਆਂ ਡਰੱਗਸ ਆ ਗਈਆਂ। ਉਦੋਂ ਇੱਕ LSD ਟੈਬਲੇਟਸ, ਕਿਉਂਕਿ ਹਿੱਪੀ ਕਲਚਰ ਲੇਟ 60s ਦਾ ਸੀ, ਉਸ ਦੇ ਉੱਤੇ ਹਾਈ ਜਿਹਾ ਬੰਦਾ ਰਹਿੰਦਾ ਸੀ ਉਸ ਯੂਨੀਵਰਸਿਟੀਆਂ ਦੇ ਵਿੱਚ। ਔਰ ਪਤਤਪੁਣਾ ਇਸ ਲੈਵਲ ਈਵਨ ਖਾਲਸਾ ਕਾਲਜਾਂ, ਖਾਲਸਾ ਸਕੂਲਾਂ 'ਚ ਸੀ ਕਿ ਜੇ ਕਿਸੇ ਸਿੱਖ ਵਿਦਿਆਰਥੀ ਦੇ ਦਾੜੀ ਹੈ ਰੱਖੀ ਹੋਈ ਔਰ ਸਬੂਤੀ ਹੈ ਤੇ ਉਹਦੀ ਆਲੀ ਜਿਹੜੀ ਹੈ ਗਿਆਨੀ ਪਾ ਦਿੰਦੇ ਸੀ ਕਿ ਇਹ ਗਿਆਨੀ, ਕਿਉਂਕਿ ਸਾਰੇ ਸਿੱਖਾਂ ਦੇ ਹੀ ਮੁੰਡੇ, ਲੇਕਿਨ ਜਿਹੜੇ ਹੈ ਸਿਰ ਮੂੰਹ ਮੁੰਨਣ ਦਾ ਰਿਵਾਜ, ਰੁਝਾਨ ਜੀ। ਔਰ ਇਹ ਉਹੀ ਪੀਰੀਅਡ ਹੈ ਵੀ ਇੱਕ ਪਾਸੇ ਇੱਧਰੋਂ ਬਾਹਰਲਾ ਹਿੱਪੀ ਕਲਚਰ ਔਰ ਇੱਥੇ ਉਹਨਾਂ ਦੇ ਯੋਗੀ ਸੰਨਿਆਸੀ, ਕੋਈ ਮਹੇਸ਼ ਯੋਗੀ, ਕੋਈ ਰਜਨੀਸ਼ ਆ ਗਿਆ, ਕੋਈ ਬਾਅਦ ਦੇ ਵਿੱਚ ਹੋਰ ਜਿਹੜੇ ਇਸ ਕਿਸਮ ਦੇ ਬਾਲ ਗੋਪੇਸ਼ਵਰ, ਇਹ ਲੱਗੇ ਹੋਏ ਸੀ। ਔਰ ਭਾਰਤ ਦੇ ਵਿੱਚ ਔਰ ਖਾਸ ਤੌਰ 'ਤੇ ਪੰਜਾਬ ਦੇ ਵਿੱਚ ਸਿੱਖਾਂ ਨੂੰ ਫਾੜਨ ਦੇ ਲਈ ਏਜੰਸੀਆਂ ਨੇ ਜਿਹੜਾ 1950ਵਿਆਂ ਤੋਂ ਹੀ ਜਿਹੜਾ ਉਹਨਾਂ ਦਾ ਇੱਕ ਪੂਰਾ ਪ੍ਰੋਗਰਾਮ ਸੀ ਦੇਹਧਾਰੀ ਗੁਰੂ ਡੰਮ ਦਾ, ਜਿਨ੍ਹਾਂ ਦੇ ਵਿੱਚ ਖਾਸ ਤੌਰ 'ਤੇ ਨਕਲੀ ਨਿਰੰਕਾਰੀ, ਜਿਹੜੇ ਅਸਲੀ ਨਿਰੰਕਾਰੀ ਰਾਵਲਪਿੰਡੀ ਦੇ ਵਿੱਚ ਬਾਬਾ ਦਿਆਲ ਜੀ ਦੇ ਨਾਲ ਜਿਹੜੀ ਲਹਿਰ ਸ਼ੁਰੂ ਹੋਈ, ਉਹਨਾਂ ਨੇ ਤਾਂ ਬਹੁਤ ਵੱਡੀ ਦੇਣ ਦਿੱਤੀ ਹੈ ਦੂਸਰੇ ਹਿੱਸੇ 'ਚ 19ਵੀਂ ਸਦੀ ਦੇ, ਜਦੋਂ ਕਿ ਆਨੰਦ ਕਾਰਜ ਸਭ ਤੋਂ ਜ਼ਿਆਦਾ ਪੋਪੂਲਰ ਜਿਹੜੇ ਨੇ ਉਹਨਾਂ ਨੇ ਕੀਤੇ। ਔਰ ਬਹੁਤ ਸਾਰਾ ਉਹਨਾਂ ਨੂੰ ਨਿਰੰਕਾਰੀ ਇਸ ਲਈ ਕਹਿੰਦੇ ਸੀ ਕਿ ਜਿਹੜੇ ਸਿੱਖ ਬੁੱਤ ਪੂਜਕ ਜਿਹੜੇ ਨੇ ਉਹ ਬਣੇ ਹੋਏ ਸੀ, ਉਹ ਉਹਨਾਂ ਨੂੰ ਨਕਾਰਦੇ ਸੀ। ਔਰ ਉਹਨਾਂ ਦੇ ਜਿੰਨੇ ਵੀ ਕੀਰਤਨੀਏ ਜਾਂ ਪ੍ਰਚਾਰਕ ਸਨ, ਉਹ ਬੜੀ ਮਜ਼ਬੂਤੀ ਨਾਲ ਕਹਿੰਦੇ ਸੀ ਕਿ ਨਿਰੰਕਾਰ ਨਿਰਾਕਾਰ ਹੈ। ਨਿਰਾਕਾਰ ਦਾ ਮਤਲਬ ਹੈ ਨਿਰ ਆਕਾਰ, ਜਿਹਦੀ ਕੋਈ ਸ਼ਕਲ ਨਹੀਂ ਹੈ।
ਔਰ ਆਪਣੇ ਕੀਰਤਨ ਦੇ ਵਿੱਚ ਧਨ ਨਿਰੰਕਾਰ, ਤੂੰ ਨਿਰੰਕਾਰ ਇਹ ਸ਼ਬਦ ਉਚਾਰਦੇ ਸੀ ਤਾਂ ਉਹਨਾਂ ਨੂੰ ਲੋਕ ਨਿਰੰਕਾਰੀ ਕਹਿੰਦੇ ਸੀ। ਸੋ ਉਹ ਅਸਲ 'ਚ ਬੁੱਤ ਪ੍ਰਸਤੀ ਦਾ ਪ੍ਰਭਾਵ ਉਹਨਾਂ ਨੇ ਖਤਮ ਕਰਕੇ ਜਿਹੜਾ ਹੈ ਅਸਲ ਜਿਹੜੀ ਗੁਰਮਤ ਸੀ ਉਹਦੇ ਵੱਲ ਤੋਰਿਆ। ਲੇਕਿਨ ਇਹਨਾਂ ਨੂੰ ਹੀ ਹਕੂਮਤ ਨੇ 1940 'ਚ ਕਿਵੇਂ ਇੱਕ ਬੂਟਾ ਸਿੰਘ ਨਾਂ ਦਾ, ਫਿਰ ਅਵਤਾਰ ਸਿੰਘ, ਕੋਈ ਇਸ ਕਿਸਮ ਦੇ ਜਿਹੜੇ ਨੇ ਉਹ ਉਹਨਾਂ ਚੋਂ ਤੋੜੇ, ਜਿਹੜੇ ਸ਼ਰਾਬੀ ਕਬਾਬੀ ਦੁਰਾਚਾਰੀ ਸੀ, ਉਹ ਨਕਲੀ ਨਿਰੰਕਾਰੀ ਜਿਹਨੂੰ ਜਿਹੜੇ ਆਪਣੇ ਆਪ ਨੂੰ ਕਹਿੰਦੇ ਨਿਰੰਕਾਰੀ ਮਾਤੀ ਹੈ, ਉਹ ਖੜੇ ਕੀਤੇ ਔਰ ਪੰਜਾਬ 'ਚ ਉਹਨਾਂ ਦੇ ਥਾਂ ਥਾਂ ਭਵਨ ਬਣਾ ਦਿੱਤੇ। ਇਸੇ ਤਰ੍ਹਾਂ ਬੇਸ਼ੱਕ ਰਾਧਾ ਸੁਆਮੀਆਂ ਦਾ ਪਿਛੋਕੜ ਜਿਹੜਾ ਹੈ ਉਹ ਵੀ ਜਾ ਕੇ ਪਿੱਛੇ ਜੁੜਦਾ ਹੈ ਉਸ ਆਗਰੇ ਵਾਲੇ ਨਾਲ, ਉਹ ਵੀ ਸ਼ਾਇਦ ਦਿਆਲ ਸੀ ਹੁੱਕਾ ਪੀਣ ਵਾਲਾ, ਪਰ ਜਿਵੇਂ ਫਿਰ ਸਾਵਣ ਸਿੰਘ ਦੇ ਨਾਲ ਔਰ ਉਸ ਤੋਂ ਪਹਿਲਾਂ ਜੈਮਲ ਸਿੰਘ ਜਿਹੜੇ ਉੱਥੇ ਆ ਕੇ ਬੈਠੇ, ਜਿਨ੍ਹਾਂ ਦੀ ਥਾਵਾਂ ਦੀ ਰਜਿਸਟਰੀ ਗੁਰੂ ਗ੍ਰੰਥ ਸਾਹਿਬ ਦੇ ਨਾਂ ਤੇ ਹੋਈ ਹੋਈ ਹੈ। ਸੋ ਉਹਨਾਂ ਨੂੰ ਵੀ ਉਹਨਾਂ ਜ਼ਮਾਨਿਆਂ ਦੇ ਵਿੱਚ ਕਿਵੇਂ, ਮੈਨੂੰ ਯਾਦ ਹੈ ਵੀ ਪੰਜਾਬ ਰੋਡਵੇਜ਼ ਮੇਨ ਟਰਾਂਸਪੋਰਟੇਸ਼ਨ ਜਾਂ ਪ੍ਰਾਈਵੇਟ ਥੋੜ੍ਹੀਆਂ ਜਿਹੀਆਂ ਸੀ, ਪੂਰੀਆਂ ਬੱਸਾਂ ਸਪੈਸ਼ਲ ਰਾਧਾ ਸੁਆਮੀ ਨੂੰ ਲਾਈਆਂ ਹੁੰਦੀਆਂ ਸੀ। ਜੀ ਭੰਡਾਰਾ ਹੈ ਜੀ ਅੱਜ, ਸਾਰੀਆਂ ਬੱਸਾਂ ਮੇਨ ਰੂਟ ਦੀਆਂ ਕੈਂਸਲ ਕਰਕੇ ਉਧਰ ਨੂੰ ਤੋਰੀਆਂ ਹੁੰਦੀਆਂ ਸੀ। ਸੋ ਇਹ ਉਹਨਾਂ ਦੀ ਏਜੰਸੀਆਂ ਦੀ ਪ੍ਰਮੋਸ਼ਨ ਸੀ ਔਰ ਉਹਨਾਂ ਦੀ ਇਹ ਕੋਸ਼ਿਸ਼ ਸੀ ਕਿ ਜਿਹੜਾ ਕਿਵੇਂ ਪੰਜਾਬ ਦੇ ਵਿੱਚ ਸਿੱਖਾਂ ਨੂੰ ਗੁਰੂ ਗ੍ਰੰਥ ਸਾਹਿਬ ਨਾਲੋਂ ਤੋੜ ਕੇ ਇਹ ਜਿਹੜਾ ਦੇਹਧਾਰੀ ਗੁਰੂ ਡੰਮ ਹੈ, ਔਰ ਬਾਅਦ ਦੇ ਵਿੱਚ ਤਾਂ ਅਸੀਂ ਆਸ਼ੂਤੋਸ਼, ਸੌਦਾ ਸਾਧ ਇਹ ਵੀ ਤੇ 80ਵਿਆਂ 'ਚ ਆਏ ਜਦੋਂ ਉਹਨਾਂ ਨੇ ਪੂਰਾ ਅਟੈਕ ਵੀ ਕੀਤਾ, ਨਾਲ ਖੜੇ ਕੀਤੇ। ਸੋ ਸੰਤ ਕਰਤਾਰ ਸਿੰਘ ਖਾਲਸਾ ਪਿੰਡਾਂ ਵਾਲਿਆਂ ਨੇ ਹੀ ਸਭ ਤੋਂ ਪਹਿਲਾਂ ਇਸ ਨਰਕਧਾਰੀ ਗੁਰੂ ਡੰਮ ਨੂੰ ਚੈਲੰਜ ਕੀਤਾ ਸੀ ਔਰ ਖੁਦ ਉਹ ਲੀਡ ਕਰਦੇ ਸੀ। ਉਹ ਭਾਵੇਂ ਡਿਸਟ੍ਰਿਕਟ ਗੁਰਦਾਸਪੁਰ 'ਚ ਉਸ ਵੇਲੇ ਇੱਕ ਨਿਰੰਜਨ ਸਿੰਘ ਨਾਂ ਦਾ ਨਰਕਧਾਰੀ ਜਿਹੜਾ ਉਹ ਡਿਪਟੀ ਕਮਿਸ਼ਨਰ ਲੱਗਾ ਹੋਇਆ ਸੀ। ਸੋ ਉਹਨਾਂ ਨੇ ਥਾਂ ਥਾਈਂ ਜਿੱਥੇ ਗੁਰਸਿੱਖੀ ਦਾ ਪ੍ਰਚਾਰ ਕੀਤਾ, ਉਹਨਾਂ ਦੇ ਨਾਲ 200 250 ਸਿੱਖ ਵਿਦਿਆਰਥੀ ਜਿਹੜੇ ਗੁਰੂ ਗ੍ਰੰਥ ਸਾਹਿਬ ਦੀ ਸੰਥਾ ਲਗਾਤਾਰਤਾ ਦੇ ਨਾਲ ਲੈਂਦੇ ਸਨ, ਚਾਰ ਚੁਫੇਰੇ ਉਹ ਵਿਚਰਦੇ ਸੀ। ਔਰ ਮੈਂ ਸਮਝਦਾ ਹਾਂ ਵੀ ਜਿਹੜੀ ਉਹਨਾਂ ਦੀ ਸਾਡੇ ਪੋਲੀਟੀਕਲ ਅਵੇਅਰਨੈਸ ਜਿਹੜੀ ਕਿ ਬਾਅਦ ਦੇ ਵਿੱਚ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲਿਆਂ ਦੀ ਸ਼ਹਾਦਤ ਦੇ ਨਾਲ ਸਾਡਾ ਖਾਲਿਸਤਾਨ ਦਾ ਸੰਘਰਸ਼ ਜਿੱਥੋਂ ਸ਼ੁਰੂ ਹੁੰਦਾ, ਕਿਉਂਕਿ ਨੀਂਹ ਰੱਖਣ ਦੀ ਗੱਲ ਉਹਨਾਂ ਨੇ ਕੀਤੀ ਹੋਈ ਸੀ। ਲੇਕਿਨ ਇਸ ਪਾਸੇ ਤੋਰਨ 'ਚ ਵੀ ਸੰਤ ਕਰਤਾਰ ਸਿੰਘ ਖਾਲਸਾ ਪਿੰਡਾਂ ਵਾਲਿਆਂ ਨੇ ਜਦੋਂ ਐਮਰਜੈਂਸੀ ਇੰਦਰਾ ਗਾਂਧੀ ਨੇ ਲਾਈ 1975 ਤੋਂ 1977 ਤੱਕ, ਲਗਭਗ 18 ਤੋਂ 22 ਮਹੀਨੇ ਟੈਕਨੀਕਲੀ, ਤੇ ਉਹਨਾਂ ਨੇ ਉਸ ਵੇਲੇ 37 ਦੇ ਲਗਭਗ ਨਗਰ ਕੀਰਤਨ ਪੰਜਾਬ ਦੇ ਵਿੱਚ ਕੱਢੇ, ਕਿਉਂਕਿ ਉਹ ਪੀਰੀਅਡ ਸੀ ਕਿ ਕਿਤੇ 5 ਬੰਦੇ ਇਕੱਠੇ ਨਹੀਂ ਹੋ ਸਕਦੇ, ਕੋਈ 144 ਵਰਗੇ ਹਾਲਾਤ ਬਣਾਏ ਹੁੰਦੇ ਸੀ, ਦਫਾ 144 ਜੀ। ਲੇਕਿਨ ਉਹਨਾਂ ਨੇ ਜਿਹੜੇ ਨੇ ਉਹ ਨਗਰ ਕੀਰਤਨਾਂ ਰਾਹੀਂ ਔਰ ਜਿਹੜੇ ਆਪਣੇ ਪ੍ਰਭਾਵ ਦੇ ਨਾਲ ਜਿਹੜਾ ਮੋਰਚਾ ਸੀ ਉਹਦੇ 'ਚ ਗ੍ਰਿਫਤਾਰੀਆਂ ਜਿਹੜੀਆਂ ਸਿੰਘਣੀਆਂ ਨੇ ਦਿੱਤੀਆਂ, ਉਹਨਾਂ ਦੇ ਵਿੱਚ ਵੀ ਉਹਨਾਂ ਦੀ ਪ੍ਰੇਰਨਾ ਔਰ ਉਹਨਾਂ ਦਾ ਯੋਗਦਾਨ ਸੀ। ਸੋ ਉਹਨਾਂ ਦੀ ਯਾਦ ਦੇ ਵਿੱਚ ਔਰ ਉਹਨਾਂ ਦੇ ਸਪੁੱਤਰ ਭਾਈ ਅਮਰੀਕ ਸਿੰਘ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਧਾਨ ਵੀ ਬਣੇ ਔਰ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲਿਆਂ ਦੇ ਨਾਲ ਉਹਨਾਂ ਨੇ ਜੂਨ 84 ਦੇ ਵਿੱਚ ਲੜਦੇ ਹੋਏ ਸ਼ਹੀਦੀ ਪਾਈ। ਸੋ ਉਹਨਾਂ ਦੀ ਯਾਦ 'ਚ ਬੜਾ ਦੋਨੋਂ ਸਮਾਗਮ ਰਲ ਕੇ ਇੱਕ ਅੱਛਾ ਮਾਹੌਲ, ਅੱਛਾ ਜਿਹੜਾ ਇੱਕ ਸਾਰਾ ਪੰਥਕ ਵਿਚਾਰਾਂ ਦਾ ਸਿਲਸਿਲਾ ਸੀ। ਸੋ ਸਾਨੂੰ ਵੀ ਲਗਭਗ ਅੱਧਾ ਘੰਟਾ ਸੰਗਤ ਨੂੰ ਐਡਰੈਸ ਕਰਨ ਦਾ ਮੌਕਾ ਮਿਲਿਆ ਔਰ ਇਹ ਮੈਂ ਸਮਝਦਾ ਵੀ ਹਮੇਸ਼ਾ ਹੀ ਜਿੱਥੇ ਪੰਥ ਦੀ ਗੱਲ ਹੁੰਦੀ ਹੈ ਉੱਥੇ ਅੱਜ ਸਾਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਸਾਡੇ ਵੀਰ ਭੈਣਾਂ TV 84 ਦੇ ਹਵਾਲੇ ਨਾਲ ਵੀ ਜੁੜਦੇ ਨੇ, ਇਸ ਗੱਲ ਨੂੰ ਅੱਗੇ ਤੋਰਦੇ ਨੇ। ਔਰ ਉਸ ਤੋਂ ਇੱਕ ਦਿਨ ਪਹਿਲਾਂ ਬੇਸ਼ੱਕ ਇਹ ਆਪਣੇ ਤੌਰ ਤੇ ਸਮਾਗਮ ਸੀ ਉਹਨਾਂ ਦਾ ਕੋਈ ਤੀਆਂ ਦੇ ਮੇਲੇ ਦੇ ਨਾਂ ਥੱਲੇ, ਪਰ ਉਸ ਦੇ ਵਿੱਚ ਵੀ ਜਿਹੜੇ ਸਾਡੇ ਐਫਰਟ ਕਰਨ ਵਾਲੇ ਵੀਰ ਨੇ ਉਹਨਾਂ ਦੀ ਇਹ ਕੋਸ਼ਿਸ਼ ਹੈ ਕਿ ਅਸੀਂ TV 84 ਜਿਹੜਾ ਕਿ ਅਗਲੀਆਂ ਪਲਾਂਘਾਂ ਪੁੱਟ ਰਿਹਾ ਔਰ ਪ੍ਰੋਗਰਾਮਾਂ ਦੇ ਹਵਾਲੇ ਨਾਲ ਵੀ ਔਰ ਨਿਊਜ਼ ਬੁਲੇਟਿਨ ਜਿਹੜੇ ਹੁਣ ਤੁਸੀਂ ਦੇਖਦੇ ਹੋ ਬਹੁਤ ਸਾਰੀ ਤਬਦੀਲੀ ਨਾਲ ਔਰ ਪ੍ਰੋਲੋਂਗ ਲੰਬਾ ਵਕਤ, ਇਸ ਤੋਂ ਇਲਾਵਾ ਅਸੀਂ ਇਹ ਵੀ ਕੋਸ਼ਿਸ਼ ਕਰ ਰਹੇ ਹਾਂ ਕਿ ਵੀ ਕਿਸ ਤਰੀਕੇ ਨਾਲ ਜਿਹੜਾ ਅਸੀਂ ਰੀਚ ਆਊਟ ਕਰੀਏ ਸੋਸ਼ਲ ਨੈਟਵਰਕਿੰਗ ਦੇ ਉੱਤੇ ਔਰ ਕਿਵੇਂ ਵੱਧ ਤੋਂ ਵੱਧ ਸਾਡੀ ਆਵਾਜ਼ ਪਹੁੰਚੇ। ਔਰ ਸਾਨੂੰ ਕਈ ਚੀਜ਼ਾਂ ਸਡਨ ਜਿਹੜੀਆਂ ਨੇ ਖੁਸ਼ੀ ਦਾ ਕਾਰਨ ਵੀ ਬਣਦੀਆਂ ਨੇ। ਜਿਵੇਂ ਮੈਂ ਦੇਖ ਰਿਹਾ ਸੀ ਕਿ ਅਸੀਂ ਜਿਹੜਾ ਵੀਰਵਾਰ ਥਰਸਡੇ ਸ਼ੋਅ ਕੀਤਾ ਜਿਹਦੇ 'ਚ ਇੱਕ 8-9 ਮਿੰਟ ਦਾ ਸੈਗਮੈਂਟ ਸੀ, ਇੱਕ ਵੀਰ ਦੀ ਈਮੇਲ ਸੀ ਕਿ ਜਿਹੜਾ ਖਾਲਿਸਤਾਨ ਆਰਥਿਕ ਤੌਰ ਤੇ ਕਿਵੇਂ ਵਾਇਬਲ ਹੋਏਗਾ, ਉੱਥੇ ਬਾਕੀਆਂ ਦੇ ਨਾਲ ਕੀ ਸਲੂਕ ਹੋਏਗਾ ਜਾਂ ਕੀ ਹੈ ਜੀ। ਔਰ ਉਹ ਪਿਛਲੇ 3 ਦਿਨਾਂ ਦੇ ਵਿੱਚ YouTube ਦੇ ਉੱਤੇ 15,000 ਤੋਂ ਜ਼ਿਆਦਾ ਜਿਹੜੇ ਨੇ ਉਹ ਉਸ ਦੀਆਂ ਹਿੱਟਸ ਨੇ।
ਔਰ ਫੇਸਬੁੱਕ ਤੇ ਤਾਂ ਮੱਚ ਮੋਰ। ਜੀ। ਸੋ ਇਹ ਵੀ ਇਸ ਜਿਹੜੀ ਲੇਟੈਸਟ ਸਾਡੀ ਇੱਕ ਇਹ ਲਾਈਨ ਹੈ ਕਿ ਵੀ ਇਹਨੂੰ ਅਸੀਂ ਕਿਵੇਂ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਉਣਾ ਹੈ। ਇਸ ਹਵਾਲੇ ਨਾਲ ਹੀ ਅਸੀਂ ਜਿਹੜਾ ਉੱਥੇ ਵੀ ਉਹਨਾਂ ਨੇ ਸਟਾਲ ਲਾਇਆ, ਉਸ ਜਿੱਥੇ 2-3 ਹਜ਼ਾਰ ਦੀ ਗੈਦਰਿੰਗ ਸੀ ਔਰ ਬ੍ਰੋਸ਼ਰਸ ਔਰ ਕਾਫੀ ਡਿਸਟਰੀਬਿਊਟ ਕੀਤੇ। ਔਰ ਇਸ ਗੱਲ ਦੀ ਹੁਣ ਕਾਫੀ ਅਵੇਅਰਨੈਸ ਹੈ, ਬਹੁਤ ਸਾਰੇ ਇਸ ਗੱਲ ਦੀ ਇੰਤਜ਼ਾਰ 'ਚ ਨੇ ਕਿ ਕਦੋਂ ਡਿਸ਼ ਤੇ ਆਉਣਾ ਹੋਏਗਾ ਜਾਂ ਕਿਵੇਂ ਇਸ ਨੂੰ ਅਸੀਂ ਇਹਦੇ ਲਈ ਕੀ ਕਰ ਸਕਦੇ ਹਾਂ। ਸੋ ਇਸੇ ਹਵਾਲੇ ਨਾਲ ਹੀ ਮੈਂ ਦੱਸਦੇ ਹਾਂ ਕਿ ਅੱਜ ਜਿਹੜੇ ਸਾਡੇ TV 84 ਨਿਊਜ਼ ਤੇ ਭੈਣ ਜੀ ਕਮਲਜੀਤ ਕੌਰ, ਸ਼ਾਇਦ ਉਹਨਾਂ ਦਾ ਨਾਮ ਹੈ ਜੇ ਮੈਂ ਗਲਤ ਨਾ ਹੋਵਾਂ ਜੀ, ਜਿਨ੍ਹਾਂ ਨੇ ਲਗਭਗ 7 ਸਾਲ ਦੇ ਐਫਰਟ ਦੇ ਨਾਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਜਿਹੜੇ ਲੜੀਵਾਰ ਸਰੂਪ ਨੇ ਉਹ ਲਿਖੇ ਨੇ। ਉਹਨਾਂ ਨੂੰ ਜਿਹੜਾ ਅੱਜ ਦੀ TV 84 ਨਿਊਜ਼ ਦੇ ਉੱਤੇ ਲਿਆਂਦਾ ਜਾਏਗਾ ਔਰ ਉਹ ਸਾਰੇ ਵੇਰਵੇ ਨਾਲ ਦੱਸਣਗੇ। ਬਹੁਤ ਵੱਡਾ ਇਹ ਕੰਮ ਹੈ ਔਰ ਅਸੀਂ ਸਮਝਦੇ ਹਾਂ ਵੀ ਇੱਕ ਪਾਸੇ ਕਿੱਥੇ ਦੇਹਧਾਰੀ ਗੁਰੂ ਡੰਮ ਰਾਹੀਂ ਜਾਂ ਇਹ ਜਾਲੀ ਜੇ ਸਾਧਾਂ ਰਾਹੀਂ ਜਿਹੜਾ ਸਿੱਖੀ ਦਾ ਨੁਕਸਾਨ ਕਰਾਉਣ ਲਈ ਹਕੂਮਤ ਔਰ ਉਹਨਾਂ ਦੀਆਂ ਏਜੰਸੀਆਂ ਉਹ ਲੱਗੀਆਂ ਹੋਈਆਂ ਨੇ। ਇੱਕ ਜਨਰੇਸ਼ਨ ਡਰੱਗਸ ਦੇ ਹਵਾਲੇ ਜਾ ਰਹੀ ਹੈ, ਪਰ ਇਹਦੇ ਬਾਵਜੂਦ ਇਹ ਗੁਰੂ ਦੀ ਕਲਾ ਹੀ ਹੈ ਕਿ ਉਸੇ ਧਰਤੀ ਤੋਂ ਹੀ ਇਸ ਕਿਸਮ ਦੀਆਂ ਗੁਰੂ ਕੀਆਂ ਸਪੁੱਤਰੀਆਂ ਵੀ ਨੇ ਕਿ ਹੁਣ ਇੱਕ ਬੀਬੀ ਦਾ ਜਿਹੜਾ ਕਿ ਇਸ ਕਿਸਮ ਦਾ ਇਸ ਲੈਵਲ ਦਾ ਕੰਮ ਕਰਨਾ ਇਹ ਗੁਰੂ ਦੀ ਰਹਿਮਤ ਦੇ ਨਾਲ ਹੀ ਸੰਭਵ ਹੁੰਦਾ ਹੈ। ਸੋ ਅਸੀਂ ਇਹ ਜ਼ਰੂਰ ਕਰਾਂਗੇ ਦਰਖਾਸਤ ਕਿ ਸਾਡੇ ਦਰਸ਼ਕ ਉਸ ਇੰਟਰਵਿਊ ਨੂੰ ਜ਼ਰੂਰ ਦੇਖਣ। ਹਾਲਾਂਕਿ ਅੱਜ ਪਹਿਲਾਂ ਜਿਹੜਾ ਜਥੇਦਾਰ ਸੁੱਚਾ ਸਿੰਘ ਛੋਟੇਪੁਰ ਜਿਹੜੇ ਆਮ ਆਦਮੀ ਪਾਰਟੀ ਦੇ ਕਨਵੀਨਰ ਨੇ ਉਹਨਾਂ ਦੇ ਨਾਲ ਗੱਲਬਾਤ ਤੈਅ ਹੋਈ ਸੀ, ਪਰ ਜਦੋਂ ਤੱਕ ਮੈਂ ਸਟੂਡੀਓ ਵਾਪਸ ਆਇਆ ਮੈਨੂੰ ਪਤਾ ਲੱਗਾ ਵੀ ਆਲਰੇਡੀ ਉਹਨਾਂ ਨੇ ਲਾਈਨ ਅਪ ਕੀਤਾ ਹੈ ਔਰ ਉਹ ਉਹਨਾਂ ਦੀ ਹੋਰ ਅਵੇਲੇਬਿਲਟੀ ਨਹੀਂ ਹੈ। ਸੋ ਕੱਲ ਦਾ ਜਿਹੜਾ ਪ੍ਰੋਗਰਾਮ ਹੈ ਉਹਦੇ 'ਚ ਅਸੀਂ ਜਥੇਦਾਰ ਸੁੱਚਾ ਸਿੰਘ ਛੋਟੇਪੁਰ ਹੋਰਾਂ ਨਾਲ ਕਿਉਂਕਿ ਕੁਝ ਚੀਜ਼ਾਂ ਜੋ ਅੱਜ ਕੱਲ੍ਹ ਪੰਜਾਬ ਦੇ ਵਿੱਚ ਅਗਲੀਆਂ 2017 ਦੀਆਂ ਅਸੈਂਬਲੀ ਚੋਣਾਂ ਤੱਕ ਪਹੁੰਚਦੇ ਆ ਕੀ ਹੋਏਗਾ, ਅੱਡ-ਅੱਡ ਕਿਆਸ ਰਾਈਆਂ ਨੇ। ਕੁਝ ਚੀਜ਼ਾਂ ਜਿਹੜੀਆਂ ਨੇ ਉਹ ਵਿਵਾਦਾਂ ਦੇ ਵੀ ਦਾਇਰੇ ਜਾਂ ਉਸ ਦਾਇਰਾਕਾਰ 'ਚ ਆ ਰਹੀਆਂ ਨੇ ਔਰ ਇਸ ਕਿਸਮ ਦਾ ਹੀ ਜਿਹੜਾ ਉਹਨਾਂ ਬਾਰੇ ਜਿਹੜਾ ਛੋਟੇਪੁਰ ਹੋਰਾਂ ਬਾਰੇ ਵੀ ਜਿਹੜਾ ਪਾਰਟ ਹੈ ਉਹ ਵਿਵਾਦ 'ਚ ਹੈ। ਸੋ ਸਾਡੀ ਇਹ ਕੋਸ਼ਿਸ਼ ਹੁੰਦੀ ਹੈ ਕਿ ਵੀ ਅਸੀਂ ਬੇਸ਼ੱਕ ਸਾਡਾ ਆਪਣਾ ਵਿਊ ਪੁਆਇੰਟ ਬੜਾ ਸਪਸ਼ਟ ਹੈ ਔਰ ਉਹਦੇ 'ਚ ਕੋਈ ਇਫ ਐਂਡ ਬਟ ਨਹੀਂ ਹੈ, ਪਰ ਜਦੋਂ ਵੀ ਕੋਈ ਚੀਜ਼ ਪਬਲਿਕ ਅਰੀਨਾ ਦੇ ਵਿੱਚ ਕਿਸੇ ਮੁੱਦੇ ਦੇ ਉੱਤੇ ਆਉਂਦੀ ਹੈ ਤੇ ਫਿਰ ਸਾਡਾ ਯਤਨ ਹੁੰਦਾ ਹੈ ਕਿ ਵੀ ਦੋਨੋਂ ਸਾਈਡਸ ਜਿਹੜੀਆਂ ਨੇ ਸਟੋਰੀ ਦੀਆਂ ਉਹ ਦਰਸ਼ਕਾਂ ਦੇ ਸਾਹਮਣੇ ਆਣ ਔਰ ਉਹ ਦਰਸ਼ਕ ਬੈਸਟ ਜੱਜ ਨੇ। ਔਰ ਮੈਂ ਸਮਝਦਾ ਹਾਂ ਕਿ ਕਿਸੇ ਵੀ ਮੁੱਦੇ ਤੇ ਜਿਹੜਾ ਦਰਸ਼ਕਾਂ ਦਾ ਜਾਂ ਜਿਹਨੂੰ ਅਸੀਂ ਸੰਗਤ ਦੀ ਵਿਜ਼ਡਮ ਕਹਿੰਦੇ ਹਾਂ ਉਹ ਫਾਈਨਲ ਵਰਡ ਹੁੰਦਾ। ਸੋ ਕੁੱਲ ਮਿਲਾ ਕੇ ਇਹੀ ਸਾਡੀ ਕਾਰਗੁਜ਼ਾਰੀ। ਬਾਕੀ ਛੋਟੀਆਂ ਮਿਲਣੀਆਂ ਇੱਥੇ ਉੱਥੇ, ਚਾਹ ਮਿਲਣੀ, ਕੌਫੀ ਮਿਲਣੀ, ਜੂਸ ਮਿਲਣੀ, ਸੋ ਹੁੰਦੀਆਂ ਰਹਿੰਦੀਆਂ ਨੇ ਜੀ। ਡਾਕਟਰ ਸਾਹਿਬ ਇਸ ਨਾਲ ਲੈਣੇ ਆ ਬ੍ਰੇਕ। ਵਿਊਅਰਸ ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਛੋਟੇ ਵਕਫੇ ਤੋਂ ਬਾਅਦ।